बिस्मिल्लाहिर्रहमानिर्रहीम अस्सलाम वालेकुम। देसी तड़का कुकिंग रेसिपीज़ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਆ। ਅੱਜ ਮੈਂ ਤੁਹਾਡੇ ਨਾਲ ਆਲੂ ਅੰਡੇ ਦਾ ਕੋਰਮਾ ਬਣਾਉਣ ਦੀ ਰੈਸਪੀ ਲੈ ਕੇ ਆਈ ਹਾਂ, ਜਿਹਨੂੰ ਤੁਸੀਂ ਆਪਣੇ ਘਰ 'ਚ ਆਸਾਨੀ ਦੇ ਨਾਲ ਬਣਾ ਸਕਦੇ ਜੇ। ਚਿਕਨ ਕੋਰਮਾ, ਮਟਨ ਕੋਰਮਾ, ਜੇ ਤੁਸੀਂ ਖਾ ਕੇ ਥੱਕ ਗਏ ਹੋ ਇਹਨਾਂ ਸਾਰੇ ਖਾਣਿਆਂ ਤੋਂ ਤਾਂ ਤੁਸੀਂ ਇੱਕ ਵਾਰੀ ਆਲੂ ਅੰਡੇ ਦਾ ਕੋਰਮਾ ਲਾਜ਼ਮੀ ਬਣਾ ਕੇ ਟਰਾਈ ਕਰਨਾ। ਮੈਨੂੰ ਵੀ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਕਿ ਰੈਸਪੀ ਕਿੰਝ ਦੀ ਬਣ ਕੇ ਤਿਆਰ ਹੁੰਦੀ ਆ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਦੇਸੀ ਤੜਕਾ ਕੁਕਿੰਗ ਰੈਸਪੀਜ਼ 'ਤੇ ਨਵੇਂ ਜੇ ਤਾਂ ਇਹਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਦੇਵੋ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਹਨੂੰ ਅੱਗੇ ਸ਼ੇਅਰ ਵੀ ਕਰ ਦੇਵੋ। ਇਹਦੇ ਨਾਲ ਹੀ ਰੈਸਪੀ ਨੂੰ ਬਣਾਉਣਾ ਸਟਾਰਟ ਕਰਦੀ ਹੈ। ਸਭ ਤੋਂ ਪਹਿਲੇ ਛੋਟੀਆਂ ਇਲਾਚੀਆਂ ਲਈਆਂ, ਕਾਲੀ ਮਿਰਚ ਲਈ, ਸੌਂਫ ਲਿਆ, ਨਾਲ ਦਾਲਚੀਨੀ ਲਈ, ਸੁੱਕਾ ਧਨੀਆ ਨਾਫਲ ਜੜ ਦਾ ਅੱਧਾ ਹਿੱਸਾ ਲਿਆ, ਨਾਲ ਜ਼ੀਰਾ ਲਿਆ, ਨਾਲ ਹੀ ਮੈਂ ਮੇਥੀ ਲਈ ਹੈ। ਇਹਨਾਂ ਸਾਰੇ ਮਸਾਲਿਆਂ ਨੂੰ ਮੈਂ ਹੁਣ ਪੀਸ ਲਵਾਂਗੀ। ਇਸ ਤੋਂ ਬਾਅਦ ਇੱਥੇ ਮੈਂ ਇੱਕ ਬਾਉਲ ਲਿਆ, ਜਿਹਦੇ ਅੰਦਰ ਮੈਂ 1 ਕੱਪ ਦਹੀਂ ਦਾ ਡਾਲਾਂਗੀ। ਇੱਥੇ ਦਹੀਂ ਡਾਲਣ ਤੋਂ ਬਾਅਦ ਜਿਹੜੇ ਮੈਂ ਮਸਾਲੇ ਤੁਹਾਨੂੰ ਪਹਿਲੇ ਦਿਖਾ ਕੇ ਬਲੈਂਡਰ ਕਰ ਲਿਆ ਸੀ, ਉਹ ਹੁਣ ਮੈਂ ਇਹਦੇ ਵਿੱਚ ਡਾਲਾਂਗੀ। ਨਾਲ ਹੀ ਅੱਧਾ ਚਮਚ ਲਾਲ ਮਿਰਚ ਦਾ ਪਾਊਡਰ ਅਤੇ ਅੱਧਾ ਚਮਚ ਨਮਕ ਦਾ ਡਾਲ ਕੇ ਇਹਨੂੰ ਅੱਛੀ ਤਰ੍ਹਾਂ ਫੈਂਟ ਲਵਾਂਗੀ। ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਮੈਂ ਸਾਈਡ 'ਤੇ ਰੱਖ ਲਵਾਂਗੀ। ਇੱਥੇ ਨਾਲ ਹੀ ਮੈਂ ਲਈਆਂ 2 ਤੋਂ 3 ਸਬਜ਼ ਮਿਰਚਾਂ, ਨਾਲ ਪਿਆਜ਼ ਲਿਆ, 2 ਮੋਟਾ ਕੱਟਿਆ ਲਸਣ ਲਿਆ, ਅਦਰਕ ਲਿਆ। ਇਹਨਾਂ ਨੂੰ ਮੈਂ ਅੱਛੀ ਤਰ੍ਹਾਂ ਪੇਸਟ ਬਣਾ ਲਵਾਂਗੀ। ਇਸ ਤੋਂ ਬਾਅਦ ਕੜਾਈ ਲਈ ਹੈ, ਜਿਹਨੂੰ ਮੈਂ ਚੁੱਲ੍ਹੇ 'ਤੇ ਰੱਖਿਆ, ਇਹਦੇ 'ਚ ਘੀ ਡਾਲਿਆ ਅਤੇ ਜਿਹੜਾ ਅਦਰਕ ਲਸਣ ਸਾਰਾ ਪੇਸਟ ਬਣਾ ਕੇ ਮੈਂ ਤਿਆਰ ਕਰ ਲਿਆ ਹੁਣ ਇਹਦੇ ਵਿੱਚ ਡਾਲ ਦਿੱਤਾ। ਇਸੇ ਤਰ੍ਹਾਂ ਇਹਦੀ ਮੈਂ ਬੁਣਾਈ ਕਰਾਂਗੀ। ਨਾਲ ਜਿਹੜੇ ਦਹੀਂ ਵਾਲਾ ਪੇਸਟ ਮੈਂ ਬਣਾ ਕੇ ਤਿਆਰ ਕੀਤਾ ਸੀ, ਉਹ ਵੀ ਇਹਦੇ ਵਿੱਚ ਡਾਲ ਦੇਵਾਂਗੀ। ਇਹਨੂੰ ਅੱਛੀ ਤਰ੍ਹਾਂ ਡਾਲਣ ਤੋਂ ਬਾਅਦ ਇਹਦੇ 'ਚ ਮੈਂ ਥੋੜ੍ਹੀ ਜਿਹੀ ਹਲਦੀ ਡਾਲਾਂਗੀ। ਹਲਦੀ ਡਾਲਣ ਤੋਂ ਬਾਅਦ ਮਜ਼ੀਦ ਇਸੇ ਤਰ੍ਹਾਂ ਇਹਨੂੰ ਮੈਂ ਪਕਾਵਾਂਗੀ। ਤੁਹਾਨੂੰ ਦਿਖਾਉਂਦੀ ਜਾਵਾਂ ਕਿ ਇਹਦੇ ਉੱਤੇ ਅੱਛੀ ਜਿਹੀ ਘੀ ਦੀ ਤਰੀ ਆ ਚੁੱਕੀ ਹੈ। ਇਸ ਤੋਂ ਬਾਅਦ ਹੁਣ ਇਹਦੇ 'ਚ ਮੈਂ ਡਾਲਾਂਗੀ ਮੀਡੀਅਮ ਸਾਈਜ਼ ਦੇ ਕੱਟੇ ਹੋਏ ਆਲੂ ਡਾਲਿਆ ਤੇ ਜ਼ਿਆਦਾ ਨਾ ਮੋਟੇ ਕੀਤੇ ਨਾ ਹੀ ਜ਼ਿਆਦਾ ਬਰੀਕ ਕੀਤੇ। ਇਸੇ ਤਰ੍ਹਾਂ ਇਹਦੇ ਥੋੜ੍ਹਾ ਜਿਹਾ ਮੈਂ ਪਾਣੀ ਡਾਲ ਕੇ ਇਹਨਾਂ ਆਲੂਆਂ ਨੂੰ ਪਕਾ ਲਵਾਂਗੀ। ਪਹਿਲਾਂ ਇਹਨਾਂ ਨੂੰ ਪਕਾਉਂਦੇ ਹੋਏ ਮੈਂ ਛੱਡ ਦੇਵਾਂਗੀ। ਨਾਲ ਹੀ ਇੱਥੇ ਮੈਂ ਲਏ ਉਬਲੇ ਹੋਏ 4 ਅੰਡੇ, ਜਿਨ੍ਹਾਂ ਨੂੰ ਮੈਂ ਇਸੇ ਤਰ੍ਹਾਂ ਕੱਟ ਲਗਾ ਕੇ ਤੇ ਇਹਨਾਂ ਨੂੰ ਸਾਈਡ 'ਤੇ ਰੱਖ ਲਵਾਂਗੀ। ਤੁਸੀਂ ਵੀ ਇਸੇ ਤਰ੍ਹਾਂ ਇਹਨਾਂ ਨੂੰ ਕੱਟ ਲਗਾ ਕੇ ਇਹਨਾਂ ਨੂੰ ਸਾਈਡ 'ਤੇ ਰੱਖ ਲੈਣਾ ਹੈ। ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੀ ਜਾਵਾਂ ਕਿ ਆਲੂਆਂ ਨੂੰ ਪਕਾਉਂਦੇ ਹੋਇਆ ਮੈਨੂੰ 5 ਮਿੰਟ ਹੋ ਚੁੱਕੇ ਸੀ ਤੇ ਆਲੂ ਗਲ ਚੁੱਕੇ ਨੇ। ਇਸੇ ਤਰ੍ਹਾਂ ਜਿਹੜੇ ਅੰਡੇ ਉਬਾਲ ਕੇ ਜਿਨ੍ਹਾਂ ਨੂੰ ਮੈਂ ਕੱਟ ਲਗਾ ਕੇ ਸਾਈਡ 'ਤੇ ਰੱਖਿਆ ਸੀ, ਉਹ ਇੱਕ ਇੱਕ ਕਰਕੇ ਇਹਦੇ ਵਿੱਚ ਮੈਂ ਡਾਲਾਂਗੀ। ਇੱਥੇ ਅੰਡੇ ਮੈਂ ਇਹਦੇ ਅੰਦਰ ਡਾਲ ਦਿੱਤੇ ਨੇ। ਇਸ ਤੋਂ ਬਾਅਦ ਇਹਦੇ 'ਚ ਮੈਂ ਕੁਝ ਸਬਜ਼ ਮਿਰਚਾਂ ਕੱਟੀਆਂ ਹੋਈਆਂ, ਨਾਲ ਹੀ ਸਬਜ਼ ਧਨੀਆ ਡਾਲਾਂਗੀ ਤੇ ਇਹਨੂੰ ਢੱਕ ਦੇਵਾਂਗੀ 5 ਮਿੰਟ ਵਾਸਤੇ, ਤਾਂ ਕਿ ਹਲਕੀ ਜਿਹੀ ਅੱਗ 'ਤੇ ਅੰਡਿਆਂ 'ਚ ਵੀ ਸਾਰਾ ਮਸਾਲਾ ਰਸ ਜਾਵੇ ਤੇ ਸਾਰਾ ਕੋਰਮਾ ਇਹਨਾਂ ਵਿੱਚ ਅੱਛੀ ਤਰ੍ਹਾਂ ਜਜ਼ਬ ਹੋ ਜਾਵੇ। ਮਜ਼ੇਦਾਰ ਜਿਹਾ ਆਲੂ ਅੰਡੇ ਦਾ ਕੋਰਮਾ ਬਣ ਕੇ ਤਿਆਰ ਹੋ ਜਾਵੇ। ਇਸੇ ਤਰ੍ਹਾਂ 5 ਮਿੰਟ ਤੱਕ ਇਹਨਾਂ ਨੂੰ ਹੋਰ ਮਜ਼ੀਦ ਦਮ 'ਤੇ ਲਗਾਉਂਦੇ ਹੋਇਆ ਹੋ ਚੁੱਕੇ ਸੀ 5 ਮਿੰਟ। ਇਸ ਤੋਂ ਬਾਅਦ ਆਲੂ ਅੰਡੇ ਦਾ ਇਹ ਕੋਰਮਾ ਬਣ ਕੇ ਹੋ ਚੁੱਕਿਆ ਤਿਆਰ। ਹੁਣ ਇੱਥੇ ਮੈਂ ਇਹਨਾਂ ਨੂੰ ਪਲੇਟ 'ਚ ਵੀ ਨਿਕਾਲ ਕੇ ਤੁਹਾਨੂੰ ਦਿਖਾਵਾਂਗੀ ਕਿ ਕਿੰਨਾ ਮਜ਼ੇਦਾਰ ਜਿਹਾ ਆਲੂ ਅੰਡੇ ਦਾ ਕੋਰਮਾ ਬਣਾ ਕੇ ਮੈਂ ਤਿਆਰ ਕਰ ਲਿਆ। ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਮੈਨੂੰ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ ਰੈਸਪੀ ਕਿੰਝ ਦੀ ਬਣ ਕੇ ਤਿਆਰ ਹੋਈ। ਹਰ ਕੀਤੀ ਨਹੀਂ ਅਪਲੋਡ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ, ਵੀਡੀਓ ਨੂੰ ਲਾਈਕ ਕੀਤਾ ਕਰੋ ਤੇ ਮੇਰੇ ਚੈਨਲ ਦੇਸੀ ਤੜਕਾ ਕੁਕਿੰਗ ਰੈਸਪੀਜ਼ ਨੂੰ ਸਬਸਕ੍ਰਾਈਬ ਕੀਤਾ ਕਰੋ ਤੇ ਇਹਨੂੰ ਅੱਗੇ ਸ਼ੇਅਰ ਵੀ ਕੀਤਾ ਕਰੋ, ਤਾਂ ਕਿ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਇਹਦੇ ਨਾਲ ਮੈਨੂੰ ਦਿਓ ਇਜਾਜ਼ਤ। ਆਪਣੇ ਸਾਰਿਆਂ ਦਾ ਖਿਆਲ ਰੱਖਿਓ, ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਖੁਦਾ ਹਾਫਿਜ਼।